दर्शकों ब्रेक तो बाद स्वागत है जी। डॉक्टर साहब साडी कोल पहली ईमेल आई है मनवीर सिंह मोहन जी दी। ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਸਾਹਿਬ ਅਤੇ ਸਮੁੱਚੀ ਟੀਵੀ 84 ਦੀ ਟੀਮ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਹਮੇਸ਼ਾ ਹੀ ਇੱਕ ਸਵਾਲ ਭੁੱਲੜ ਸਿੱਖਾਂ ਵੱਲੋਂ ਅਤੇ ਖਾਲਸਦਾਨ ਦੇ ਵਿਰੋਧੀਆਂ ਵੱਲੋਂ ਕੀਤਾ ਜਾਂਦਾ ਹੈ ਕਿ ਸੰਤ ਹਰਮੰਦਰ ਸਾਹਿਬ 'ਚ ਹਥਿਆਰ ਕਿਉਂ ਲੈ ਕੇ ਗਏ ਸਨ। 4-5 दिन पहला सचो सच विच भी एक वीर दी ईमेल विच इसदा जिक्र होया सी। इस दे उत्तर विच भाई मां सिंह वल्लों एक कविता विच बड़ा सोहना उत्तर दिता गया है। इस कविता दा नाम है ਜਾਂਦੀ ਸ਼ੂਕ ਦੀ ਕਾਰ ਜੁਝਾਰੂਆਂ ਦੀ। ਉਹ कविता संक्षेप विच इंज है। ਭੁੱਲੜ ਲੋਕਾਂ ਦੀ ਸਮਝ ਤੋਂ ਬਾਹਰ ਗੱਲਾਂ ਕਿਹੜੀ ਗੱਲ ਤੋਂ ਬਾਬੇ ਹਥਿਆਰ ਰੱਖੇ। ਛੇਵੇਂ ਗੁਰਾਂ ਨੇ ਕੀਤਾ ਸਿਧਾਂਤ ਲਾਗੂ ਸ਼ਸਤਰ ਰੱਖੇ ਅਤੇ ਨਾਲ ਸਤਕਾਰ ਰੱਖੇ। ਅਕਾਲ ਤਖਤ ਰਚਿਆ ਜੰਗੀ ਫੌਜ ਰੱਖੀ ਰੋਕਣ ਵਾਸਤੇ ਅਤਿਆਚਾਰ ਭਾਈ। ਜਾਂਦੀ ਸ਼ੂਕ ਦੀ ਕਾਰ ਜੁਝਾਰੂਆਂ ਦੀ ਗੰਨਾ ਸ਼ੀਸ਼ਿਆਂ ਚੋਂ ਦਿਸਣ ਪਾਰ ਭਾਈ। ਤੀਰ ਹੱਥ ਵਿੱਚ ਸੰਤਾਂ ਦੇ ਦੱਸਦਾ ਹੈ ਖਾਲਸੇ ਰਾਜ ਕੀਤਾ ਅਤੇ ਸਦਾ ਰਾਜ ਕਰਨਾ। ਦਿੱਲੀ ਜਿੱਤ ਕੇ ਦਕਸ਼ਨਾ ਵਿੱਚ ਦੇਣੀ ਚੁੱਕਣ ਵਾਲਿਆਂ ਨਾਲ ਲਿਹਾਜ਼ ਕਰਨਾ। ਪਤਾ ਲੱਗੇ ਜਦੋਂ ਖਾਲਸਾ ਆ ਰਿਹਾ ਹੈ ਪਤਾ ਲੱਗੇ ਜਦੋਂ ਖਾਲਸਾ ਆ ਰਿਹਾ ਹੈ ਨਾਕਾ ਛੱਡ ਲੁਕਦੇ ਥਾਣੇਦਾਰ ਭਾਈ। ਜਾਂਦੀ ਸ਼ੂਕ ਦੀ ਕਾਰ ਜੁਝਾਰੂਆਂ ਦੀ ਗੰਨਾ ਸ਼ੀਸ਼ਿਆਂ ਚੋਂ ਦਿਸਣ ਪਾਰ ਭਾਈ। ਸੰਗ ਦਿੱਲੀ ਸਰਕਾਰ ਦਾ ਸੁੱਕਾ ਸੰਗ ਦਿੱਲੀ ਸਰਕਾਰ ਦਾ ਸੁੱਕਾ ਗਿੱਦੜ ਸ਼ੇਰ ਫੜਨ ਦੀ ਸੋਚਦੇ ਨੇ ਮਰਦ ਗੈਰਤ ਨਾਲ ਮਰਨ ਦੀ ਸੋਚਦੇ ਨੇ। ਅਮਰਜੀਤ ਸਿੰਘ ਮੌਤ ਵੀ ਜ਼ਿੰਦਗੀ ਹੈ ਮਰਦ ਮਰਨ ਨੂੰ ਤਿਆਰ ਭਾਈ। ਜਾਂਦੀ ਸ਼ੂਕ ਦੀ ਕਾਰ ਜੁਝਾਰੂਆਂ ਦੀ ਗੰਨਾ ਸ਼ੀਸ਼ਿਆਂ ਚੋਂ ਦਿਸਣ ਪਾਰ ਪਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਵੀਰ ਮਨਵੀਰ ਸਿੰਘ ਮੋਹਨ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਵੀ ਔਰ ਬੜੀ ਖੂਬਸੂਰਤ ਨਜ਼ਮ ਉਹਨਾਂ ਨੇ ਭੇਜੀ ਹੈ ਜੀ। ਇਹ ਉਸ ਦੌਰ ਨੂੰ ਜਿਹੜਾ ਉਹ ਸਜੀਵ ਕਰ ਦਿੰਦੀ ਹੈ, ਲਾਈਵ ਸਾਹਮਣੇ ਆ ਜਾਂਦਾ ਹੈ ਕਿ ਇੱਕ ਸਮੇਂ 'ਚ ਬਹੁਤ ਵਾਰ ਅੱਜ ਕਿਉਂਕਿ ਇਸ ਕਿਸਮ ਦੇ ਕਈ ਨਵੇਂ ਆਪੂ ਬਣੇ ਐਕਸਪਰਟ ਹੀ ਨਿਕਲ ਆਏ ਨੇ ਮੂਵਮੈਂਟ ਨੂੰ ਕਈ ਐਂਗਲਸ ਤੋਂ ਉਹਦੀ ਚੀਰ ਫਾੜ ਕਰਕੇ ਉਸ ਨੂੰ ਉਹ ਬੜਾ ਬਿਲਿਟਲ ਕਰਨਾ ਚਾਹੁੰਦੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਓਪਨਿੰਗ ਦੇ ਵਿੱਚ ਹੀ ਜ਼ਿਕਰ ਕਰਕੇ ਹਟੇ ਵੀ ਕਿਸ ਲੈਵਲ ਤੱਕ ਇਹ ਖਾਲਿਸਤਾਨ ਦਾ ਸੰਘਰਸ਼ ਉਸ ਦੌਰ ਦੇ ਸਾਡੇ ਗੱਭਰੂ ਨੌਜਵਾਨ ਸਿੰਘਣੀਆਂ ਨੇ ਪਹੁੰਚਾਇਆ ਸੀ ਕਿ ਰਾਹ ਦੇ ਜਾਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੇ ਈਵਨ ਆਪਣੇ ਇਹ ਵੱਸ ਦਾ ਰੋਗ ਨਹੀਂ ਸੀ ਰਿਹਾ। ਉਹਨਾਂ ਨੇ ਇਸ ਦੇ ਲਈ ਸੋਵੀਅਤ ਏਜੰਸੀ KGB ਪਾਕਿਸਤਾਨ ਅਫਗਾਨਿਸਤਾਨ ਦੀ ਏਜੰਸੀ ਖਾਦ ਉਹਨਾਂ ਦੀ ਮਦਦ ਵੀ ਲਈ। ਔਰ ਇਹਦੇ ਬਾਵਜੂਦ ਕਿ ਇਹ 3 ਖੁਫੀਆ ਏਜੰਸੀਆਂ ਲਗਾਤਾਰਤਾ ਨਾਲ ਜਿਹੜੀਆਂ ਨੇ ਇਸ ਮੂਵਮੈਂਟ ਨੂੰ ਦਬਾਉਣ 'ਤੇ ਲੱਗੀਆਂ ਸੀ 1984 ਤੋਂ ਲੈ ਕੇ 1995 ਤੱਕ ਲਗਭਗ 10-11 ਸਾਲ। ਇਹਦੇ ਬਾਵਜੂਦ ਹਜ਼ਾਰਾਂ ਝੂਠੇ ਪੁਲਿਸ ਮੁਕਾਬਲੇ ਹੋਏ, ਹਜ਼ਾਰਾਂ ਨੂੰ ਟਾਡਾ ਦੇ ਥੱਲੇ ਜਿਹੜਾ ਉਹ ਜੇਲ੍ਹਾਂ ਦੇ ਵਿੱਚ ਜਿਹੜਾ ਡੱਕਿਆ ਗਿਆ, ਕਿੰਨੀ ਹਰਾਸਮੈਂਟ ਹੋਈ। ਪਰ ਜੁਝਾਰੂਆਂ ਦਾ ਜਿਹੜਾ ਵਰਡ ਸੀ ਜਾਂ ਉਹਨਾਂ ਦੀ ਲਿਖਤ ਸੀ ਉਹੀ ਲਾਅ ਆਫ ਦਾ ਲੈਂਡ ਸੀ, ਉਸ ਧਰਤੀ ਦਾ ਕਾਨੂੰਨ ਸੀ ਜੀ। ਉਹ ਭਾਵੇਂ ਕਿਸੇ ਲੈਵਲ 'ਤੇ ਹੀ ਸੀ, ਹਰ ਲੈਵਲ ਤੋਂ ਸਰਕਾਰੀ ਲੈਵਲ ਤੋਂ ਲੈ ਕੇ ਕਾਮਨ ਤੱਕ ਈਵਨ ਦਿਨ ਵੇਲੇ ਵੀ ਈਵਨ ਮਾਝੇ ਇਲਾਕੇ ਤਾਂ ਇਹ ਰਿਹਾ ਵੀ CRPF ਔਰ ਦੂਸਰੇ ਜਿਨ੍ਹਾਂ ਦੇ ਜਿਹੜੇ ਨਾਕੇ ਲਾਉਂਦੇ ਸੀ ਉਹ ਵੀ ਜਾ ਕੇ ਸਿੰਘਾਂ ਨੂੰ ਟੈਕਸ ਦਿੰਦੇ ਸੀ ਕਿ ਜੀ ਸਾਨੂੰ ਤਾਂ ਡਿਊਟੀ ਹੈ ਸਾਡੀ, ਲਾਇਆ ਅਸੀਂ ਨਾਕਾ, ਅਸੀਂ ਤੁਹਾਨੂੰ ਕਹਿੰਦੇ ਕੁਛ ਨਹੀਂ ਤੇ ਆਹ ਸਾਡਾ ਅਸੀਂ ਮਹੀਨਾ ਤੁਹਾਨੂੰ ਦਿੰਦੇ। ਸੋ ਇਹਨੂੰ ਟੈਕਸ ਦੇਣਾ ਹੀ ਕਹਿੰਦੇ ਨੇ ਕਿ ਵੀ ਇਸ ਸਿਸਟਮ ਦੇ ਵਿੱਚ ਵੀ ਉਹਨਾਂ ਨੇ ਆਪਣਾ ਜਿਹੜਾ ਔਰ ਜਿਹੜਾ ਬਹਾਦਰੀ ਦੀਆਂ ਦਾਸਤਾਨਾਂ ਨੇ। ਅਸੀਂ ਕੱਲ੍ਹ ਹੀ ਭਾਈ ਜਗਰਾਜ ਸਿੰਘ ਦਾ ਜ਼ਿਕਰ ਕੀਤਾ ਸੀ ਕਿਵੇਂ 14 ਸਾਲਾਂ ਦਾ ਗੱਭਰੂ ਮੂਵਮੈਂਟ ਦੇ ਵਿੱਚ ਕੁੱਦਿਆ ਔਰ ਕਿਵੇਂ ਜਿਹੜਾ 4 ਭੈਣਾਂ ਦਾ ਇੱਕੋ ਇੱਕ ਭਰਾ ਔਰ ਕਿਵੇਂ ਉਹਨੇ ਬਹਾਦਰੀ ਦੇ ਜੌਹਰ ਦਿਖਾਏ ਔਰ ਕਿਸ ਕਿਸਮ ਦੇ ਕਰੈਕਟਰ ਦੇ ਮਾਲਕ ਸਨ ਕਿ ਭੋਗ ਦੇ ਉੱਤੇ ਜਿਹੜਾ ਉਹ ਸੰਸਕਾਰ ਵੇਲੇ 4 ਲੱਖ 3 ਲੱਖ ਬੰਦਾ ਇਕੱਠਾ ਹੁੰਦਾ ਹੈ। ਉਹ ਹਿੰਦੂ ਮੁਸਲਮਾਨ ਈਸਾਈ ਵੀ ਸਮਝਦੇ ਨੇ ਵੀ ਸਾਡਾ ਨਾਇਕ ਹੈ। ਸੋ ਇਹ ਜਿਹੜਾ ਅੱਜ ਇੱਕ ਫੈਸ਼ਨ ਬਣ ਗਿਆ ਉਹਨੂੰ ਕਾਲਾ ਦੌਰ ਤੇ ਉਹਨੂੰ ਫਲਾਣਾ ਤੇ ਉਹਨੂੰ ਬਿਲਕੁਲ ਬਿਲਿਟਲ ਕਰਨ ਦਾ। ਸੋ ਇਹ ਜਿਹੜੀ ਉਹਨਾਂ ਨੇ ਉਸ ਵੇਲੇ ਦਾ ਇੱਕ ਸੀਨ ਬੰਨੇ ਕਿ ਭਾਈ ਕਿਵੇਂ ਜੇ ਪੁਲਿਸ ਔਰ ਫੌਜ ਤੇ ਕਮਾਂਡੋ ਤੇ ਸਪੈਸ਼ਲ ਉਹਨਾਂ ਦੀਆਂ ਕਿੰਨੀਆਂ ਟ੍ਰੇਨਡ ਫੋਰਸਿਸ ਸੀ, ਇੱਥੇ ਜਿਹੜੇ ਬਿਲਕੁਲ ਅਨਟ੍ਰੇਨਡ ਨੌਜਵਾਨ ਕੋਈ 14 ਕੋਈ 16 ਕੋਈ 18 ਸਾਲਾਂ ਦਾ ਜਿਨ੍ਹਾਂ ਦੇ ਦਿਲ ਦੇ ਵਿੱਚ ਪੰਥ ਦਾ ਪਿਆਰ ਸੀ, ਕੁਛ ਕਰਨ ਦੀ ਕਾਮਨਾ ਸੀ ਔਰ ਉਹਨਾਂ ਦੇ ਸਾਹਮਣੇ ਟ੍ਰੇਨਡ ਕਮਾਂਡੋ ਔਰ ਸੋਲਜਰ ਜਿਹੜੇ ਨੇ ਉਹ ਡੇਅਰ ਨਹੀਂ ਸੀ ਕਰਦੇ ਆਣ
ਔਰ ਜਦੋਂ ਅਸੀਂ ਮੁਕਾਬਲਿਆਂ ਦੀ ਗੱਲ ਕਰਦੇ ਹਾਂ, ਜਿੱਥੇ ਵੀ ਸੱਚਮੁੱਚ ਦਾ ਮੁਕਾਬਲਾ ਹੋਇਆ ਉੱਥੇ ਇੱਕ ਜੇ ਸਿੰਘ ਸ਼ਹੀਦ ਹੋਇਆ ਤੇ 10 ਨਾਲ ਦੂਜੇ ਉਹ ਲੈ ਕੇ ਗਿਆ। ਸੋ ਇਹ ਅੱਜ ਠੀਕ ਹੈ, ਸੁਪਰੈਸ ਹੋ ਰਿਹਾ ਬਹੁਤ ਕੁਝ, ਲੇਕਿਨ ਹੁਣ ਜਿਵੇਂ ਜਿਵੇਂ ਵਕਤ ਬੀਤ ਰਿਹਾ ਹੈ, ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਦੀ ਗਾਥਾ ਸਾਹਮਣੇ ਆਈ ਹੈ, ਕੌਮ ਦੇ ਹੀਰੇ, ਹੁਣ ਪੱਤਾ ਪੱਤਾ ਸਿੰਘਾਂ ਦਾ ਵੈਰੀ ਦੇ ਨਾਲ ਹੋਰ ਕਹਾਣੀਆਂ ਬਾਹਰ ਆਈਆਂ ਨੇ, ਭਾਈ ਜਗਰਾਜ ਸਿੰਘ ਦੇ ਉੱਤੇ ਫਿਲਮ ਬਣ ਰਹੀ ਹੈ। ਔਰ ਇਹ ਜਿਹੜੇ ਸਾਰੇ ਦੌਰ ਨੇ ਅਲਟੀਮੇਟਲੀ ਭਾਈ ਜਗਤਾਰ ਸਿੰਘ ਹਵਾਰਾ ਜਾਂ ਬਲਵੰਤ ਸਿੰਘ ਰਾਜੋਆਣਾ, ਜਿੰਦੇ ਸੁੱਖੇ, ਇਹ ਕੋਈ ਛੋਟੇ ਕਰੈਕਟਰ ਨਹੀਂ ਨੇ। ਸੋ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਸ਼ੁਰੂਆਤ ਦੇ ਵਿੱਚ ਹੀ ਇਹ ਕਿਹਾ, ਔਰ ਇਹਨੂੰ ਅਸੀਂ ਕਈ ਵਾਰ ਡਿਸਕਸ ਕਰ ਚੁੱਕੇ ਹਾਂ ਇਸ ਦੀ, ਕਿ ਵੀ ਸੰਤ ਪਿੰਡਾਂ ਵਾਲੇ ਅੰਦਰ ਹਥਿਆਰ ਲੈ ਕੇ ਕਿਉਂ ਗਏ ਸਨ। ਸੋ ਉਹਦਾ ਬਜਾਏ ਇਹਨਾਂ ਨੇ ਉਹਨੂੰ ਹੀ ਜਵਾਬ ਦਿੱਤਾ ਹੈ ਕਿ ਭਾਈ ਇਹ ਉਹੀ ਬਦੌਲਤ ਸੀ ਕਿ ਤੀਰ ਹੈ ਹੱਥ ਦੇ ਵਿੱਚ, ਔਰ ਇਹ ਦੱਸਣਾ ਹੈ ਕਿ ਵੀ ਇਹ ਅਸੀਂ ਦਿੱਲੀ ਪਹਿਲਾਂ ਵੀ ਫਤਿਹ ਕੀਤੀ ਹੈ ਔਰ ਫਿਰ ਅਸੀਂ ਦੱਖਣਾ ਦੇ ਵਿੱਚ ਦੇ ਦਿੱਤੀ ਸੀ। ਦੱਖਣਾ ਹੁੰਦਾ ਹੈ ਕਿ ਵੀ ਤੁਸੀਂ ਜਦੋਂ ਕੋਈ ਕਿਸੇ ਤੋਂ ਸਿੱਖਿਆ ਲੈਂਦਾ, ਹਾਲਾਂਕਿ ਉਹਨੂੰ ਚਲੋ ਦੱਖਣਾ ਤਾਂ ਨਹੀਂ ਕਹਿ ਸਕਦੇ, ਲੇਕਿਨ ਇਹ ਸੀ ਵੀ ਕੋਈ ਪਰਵਾਹ ਨਹੀਂ ਸੀ ਸਿੱਖਾਂ ਨੂੰ ਕਿ ਵੀ ਦਿੱਲੀ ਤੇ ਬਿੱਲੀ ਦਾ ਕੀ ਹੈ, ਜਦੋਂ ਮਰਜ਼ੀ ਮਾਰ ਲਓ। ਔਰ ਜਿਹੜਾ ਦਿੱਲੀ ਦੇਣ ਦੀ ਕਹਾਣੀ ਉਹ ਇੱਕ ਡਿਫਰੈਂਟ ਹੈ। ਔਰ ਮੈਨੂੰ ਯਾਦ ਹੈ ਵੀ ਸਾਧੂ ਸਿੰਘ ਹਮਦਰਦ ਨੇ ਇਸ ਦੇ ਉੱਤੇ ਇੱਕ ਨਾਵਲ ਵੀ ਲਿਖਿਆ ਸੀ, ਜ਼ੀਨਤ ਬਘੇਲ ਸਿੰਘ। ਰਾਣੀ ਜ਼ੀਨਤ ਸੀ ਦਿੱਲੀ ਦੀ, ਤੇ ਸਰ ਬਘੇਲ ਸਿੰਘ ਜੱਸਾ ਸਿੰਘ ਆਹਲੂਵਾਲੀਆ ਦੂਜੇ ਸਰਦਾਰਾਂ ਨਾਲ ਦਿੱਲੀ ਫਤਿਹ ਕੀਤੀ, ਤੇ ਉਹ ਕੋਈ ਉਹਦਾ ਬ੍ਰਾਹਮਣ ਪ੍ਰਧਾਨ ਮੰਤਰੀ ਸੀ। ਉਹਨੇ ਜ਼ੀਨਤ ਨੂੰ ਕਿਹਾ ਕਿ ਜੀ ਇਹ ਸਿੱਖ ਬੜੇ ਦਿਆਲੂ ਵੀ ਨੇ, ਉਹਨੂੰ ਸੀ ਵੀ ਹੁਣੇ ਆ ਗਏ ਦਿੱਲੀ 'ਚ ਪਰਮਾਨੈਂਟ ਰਾਜ ਕਰਨਗੇ। ਉਹਨੇ ਕਿਹਾ ਵੀ ਤੂੰ ਭਰਾ ਬਣਾ ਲੈ ਉਹਨੂੰ। ਸੋ ਜ਼ੀਨਤ ਨੇ ਜਿਹੜਾ ਉਹਨੂੰ ਆਪਣਾ ਜੋ ਵੀ ਸੀ ਉਹਨੂੰ ਭਰਾ ਐਲਾਨਿਆ, ਵੀਰ ਕਹਿ ਕੇ ਸੰਬੋਧਨ ਕੀਤਾ। ਤੇ ਫਿਰ ਹੁਣ ਭੈਣ ਦਾ ਥੋੜੀ ਘਰ ਜਾੜਨਾ, ਸਿੰਘਾਂ ਨੇ ਕਿਹਾ ਵੀ ਠੀਕ। ਸੋ ਉਹਦੇ ਤੇ ਉਹਦੀ ਲਿਖਤ ਵੀ ਜ਼ੀਨਤ ਬਘੇਲ ਸਿੰਘ ਸੀ। ਉਦੋਂ ਹੀ ਦਿੱਲੀ ਦੇ ਗੁਰਦੁਆਰਿਆਂ ਦੀ ਵੀ ਸੇਵਾ ਸੰਭਾਲ ਹੋਈ, ਔਰ ਜਿੰਨੀ ਦਿੱਲੀ ਦੀ ਚੁੰਗੀ ਸੀ ਉਹਦਾ 20 ਕਿ 25% ਜਿਹੜਾ ਹੈ ਉਹ ਸਰ ਬਘੇਲ ਸਿੰਘ ਕਰਨਾਲ ਦੇ ਨੇੜੇ ਤੇੜੇ ਉੱਥੇ ਉਹਨਾਂ ਦਾ ਇਲਾਕਾ ਸੀ ਫਤਿਹ ਕੀਤਾ, ਉੱਥੇ ਉਹ ਪਹੁੰਚਾਉਂਦੇ ਸੀ। ਸੋ ਬਾਕੀ ਉਹਨਾਂ ਨੇ ਕਿਹਾ ਵੀ ਉਹੀ ਹੈ, ਨਾਕਾ ਛੱਡ ਕੇ ਲੁਕਦੇ ਸੀ, ਤੇ ਅੱਜ ਜਿਹੜੇ ਗਿੱਦੜ ਨੇ ਉਹ ਸ਼ੇਰਾਂ ਨੂੰ ਜਿਹੜਾ ਉਹ ਮਜ਼ਾਕ ਕਰਨਾ ਚਾਹੁੰਦੇ ਨੇ। ਸੋ ਇਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹਨਾਂ ਨੇ ਚੜ੍ਹਦੀ ਕਲਾ ਦੇ ਸਨੇਹ ਵਾਲੀ ਜਿਹੜੀ ਨਜ਼ਮ ਹੈ ਉਹ ਸਾਨੂੰ ਭੇਜੀ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲੀ ਲਿਖਤ ਆਈ ਹੈ ਕੁਲਦੀਪ ਸਿੰਘ ਜੀ ਦੀ ਸਵੀਡਨ ਤੋਂ। ਇਹ ਲਿਖਦੇ ਹਨ, ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੁੱਦਾ ਫਿਲਮ ਨਾਨਕ ਸ਼ਾਹ ਫਕੀਰ ਦਾ ਹੈ। ਹੁਣ ਸਾਡੀਆਂ ਜਥੇਬੰਦੀਆਂ ਦੀ ਏਕਤਾ ਦੇਖਣ ਵਾਲੀ ਹੈ। ਇਹ ਮੁੱਦਾ ਦਲ ਖਾਲਸਾ ਨੇ ਚੁੱਕਿਆ, ਬਾਕੀ ਕੋਈ ਨਹੀਂ ਬੋਲਿਆ, ਨਾ ਸੰਤ ਸਮਾਜ ਤੇ ਨਾ ਕੋਈ ਹੋਰ, ਜੋ ਹਰ ਟਾਈਮ ਮਰਿਆਦਾ ਦਾ ਰੋਲਾ ਪਾਉਂਦੇ ਆ। ਜੇ ਇਹ ਮੁੱਦਾ ਪਹਿਲਾਂ ਸੰਤ ਸਮਾਜਾਂ ਕੋਈ ਹੋਰ ਜਥੇਬੰਦੀ ਚੁੱਕਦੀ, ਫਿਰ ਸ਼ਾਇਦ ਦਲ ਖਾਲਸਾ ਵਾਲੇ ਚੁੱਪ ਕਰਕੇ ਬੈਠ ਜਾਂਦੇ, ਕਿਉਂਕਿ ਫਿਰ ਸਾਰਾ ਕ੍ਰੈਡਿਟ ਮੁੱਦਾ ਚੁੱਕਣ ਵਾਲੀ ਪਾਰਟੀ ਨੂੰ ਮਿਲ ਜਾਣਾ ਸੀ। ਇੱਕ ਪਿੱਛੇ ਜਾ ਕੇ ਸੰਤ ਆਇਆ ਸੀ ਦਾਦੂਵਾਲ, ਸੌਦਾ ਸਾਧ ਦੀ ਫਿਲਮ ਵੇਲੇ ਉਹ ਬਹੁਤ ਟੱਪਦਾ ਸੀ। ਹੁਣ ਇਸ ਮੂਵੀ ਦੇ ਟਾਈਮ ਉਹ ਵੀ ਚੁੱਪ ਹੋ ਗਿਆ। ਪਤਾ ਹੈ ਕਿ ਪਬਲਿਸਿਟੀ ਨਹੀਂ ਮਿਲੀ। ਡਾਕਟਰ ਸਾਹਿਬ, ਦੁਸ਼ਮਣ ਆਪਣੀ ਚਾਲ ਚੱਲ ਗਿਆ ਹੈ, ਪਰ ਸਾਡੇ ਆਪੂ ਬਣੇ ਲੀਡਰਾਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ। ਹੁਣ ਤਾਂ ਵਾਹਿਗੁਰੂ ਜੀ ਹੀ ਮਿਹਰ ਕਰਨ, ਪਰ ਡਾਕਟਰ ਸਾਹਿਬ ਸਾਨੂੰ ਆਪਣੇ ਤੌਰ ਤੇ ਕੀ ਕਰਨਾ ਚਾਹੀਦਾ ਹੈ ਤਾਂ ਜੋ ਇਸ ਫਿਲਮ ਨੂੰ ਰੋਕਿਆ ਜਾ ਸਕੇ ਜਾਂ ਫਿਰ ਇਸ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ? ਜੀ ਡਾਕਟਰ ਸਾਹਿਬ। ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਸਵੀਡਨ ਤੋਂ ਲਿਖਿਆ ਜੀ। ਉਹਨਾਂ ਨੇ ਮੁੱਖ ਵਿਸ਼ਾ ਨਾਨਕ ਸ਼ਾਹ ਫਕੀਰ ਜਿਹੜੀ ਹੈ ਫਿਲਮ ਨੂੰ ਹੀ ਬਣਾਇਆ, ਜਿਹੜੀ ਕਿ ਸ਼ਾਇਦ 17 ਅਪ੍ਰੈਲ ਨੂੰ ਕਹਿੰਦੇ ਨੇ ਰਿਲੀਜ਼ ਕਰਨੀ ਹੈ। ਜਿਵੇਂ ਅਸੀਂ ਦੱਸਿਆ ਸੀ ਵੀ ਉਹਨਾਂ ਦੀ ਟੀਮ ਸ਼ਾਇਦ ਅਮਰੀਕਾ ਵੀ ਉਹਦੇ ਸਿੱਕਾ ਕਿ ਕੌਣ ਹੈ ਉਹਦੀ ਕਮਾਂਡ ਥੱਲੇ ਆ ਰਹੀ ਹੈ ਜੀ। ਉਹਨਾਂ ਨੇ ਕਿਉਂਕਿ ਦਲ ਖਾਲਸਾ ਨੇ ਇਸ ਦੇ ਉੱਤੇ ਬੜੀ ਸਟਰੋਂਗ ਸਟੇਟਮੈਂਟ ਦਿੱਤੀ, ਔਰ ਉਹਨਾਂ ਦਾ ਕਹਿਣਾ ਹੈ ਕਿ ਜੀ ਬਾਕੀ ਕੋਈ ਜਥੇਬੰਦੀ ਨਹੀਂ ਬੋਲੀ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਜੇ ਕੋਈ ਬਾਕੀ ਬੋਲ ਪੈਂਦੀ ਫਿਰ ਸ਼ਾਇਦ ਦਲ ਖਾਲਸਾ ਨਾ ਬੋਲਦਾ, ਕਿਉਂਕਿ ਹਰ ਕੋਈ ਕ੍ਰੈਡਿਟ ਲੈਣ ਦੀ ਦੌੜ 'ਚ ਹੈ। ਮੈਂ ਸਮਝਦਾ ਵੀ ਇਸ ਮੁੱਦੇ ਤੇ ਸ਼ਾਇਦ ਉਹਨਾਂ ਦਾ ਸੰਤ ਸਮਾਜ ਖੁਦ ਵੀ ਜਿਹੜਾ ਹੈ ਸੋ ਕਾਲਡ ਸੰਤ ਸਮਾਜ ਕਾਣ ਹੈ, ਕਿਉਂਕਿ ਇਹ ਨਹੀਂ ਹੈ ਦਲ ਖਾਲਸਾ ਤੋਂ ਬਾਅਦ ਇੱਕ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਉਹ ਸੰਤ ਸਮਾਜ ਦੇ ਥੱਲੇ ਵੀ ਬਾਬਾ ਹਰਨਾਮ ਸਿੰਘ ਧੁੰਮਾ ਜਿਹੜਾ ਕਹਾਉਂਦੇ ਨੇ ਆਪਣੇ ਆਪ ਨੂੰ, ਉਹਨਾਂ ਵੱਲੋਂ ਦਿੱਤੀ ਗਈ ਅਕਾਲ ਤਖਤ ਨੂੰ। ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਅਸੀਂ ਉਹਦੇ ਸਿੱਕੇ ਦੇ ਘਰ ਬਹਿ ਕੇ ਦਿੱਲੀ 'ਚ ਦੇਖੀ ਸੀ ਫਿਲਮ ਜਥੇਦਾਰ ਅਕਾਲ ਤਖਤ ਦੇ ਨਾਲ। ਮੈਂ ਕਹਿੰਦੇ ਉਦੋਂ ਵੀ ਇਤਰਾਜ਼ ਕੀਤਾ ਸੀ, ਔਰ ਇਹਦੇ ਤੇ ਪਾਬੰਦੀ ਹੋਣੀ ਚਾਹੀਦੀ ਹੈ ਜੀ। ਸੋ ਜਦੋਂ ਹੁਣ ਇਸ ਤੋਂ ਸਾਹਮਣੇ ਆ ਗਿਆ ਕਿ ਵੀ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਵੀ ਇਹ ਤਾਂ ਅਦਾਲਤ ਨੂੰ ਜਿਹੜਾ ਜੱਜ ਨੂੰ ਘਰ ਲੈ ਗਏ,
ਹਾਂਜੀ, ਔਰ ਅਦਾਲਤ ਉੱਥੇ ਲੱਗੀ ਹੈ ਤੇ ਉਹ ਮੋਟੇ ਲਿਫਾਫਿਆਂ ਨੇ ਕੰਮ ਕਰ ਦਿੱਤਾ ਹੈ। ਜੀ ਸੋ ਇਹ ਤਾਂ ਆਪ ਹਿੱਸਾ ਨੇ ਉਸ ਸਾਰੀ ਗੇਮ ਦਾ, ਜਿਹਦੇ ਥੱਲੇ ਉਹ ਐਵੇਂ ਥੋੜੀ ਕਹਿੰਦਾ ਮੇਰੇ ਕੋਲ ਸਬੂਤ ਨੇ, ਇਹਨਾਂ ਦੀਆਂ ਸਾਰੀਆਂ ਉਹਨੇ ਲੈ ਕੇ ਚਿੱਠੀਆਂ ਰੱਖੀਆਂ ਹੋਣੀਆਂ ਨੇ, ਜੇ ਲੋੜ ਪਈ ਉਹ ਦਿਖਾਏਗਾ ਵੀ। ਹੁਣ ਐਵੇਂ ਰਸਮੀ ਜਿਹਾ ਸ਼੍ਰੋਮਣੀ ਕਮੇਟੀ ਵੀ ਕਹਿ ਰਹੀ ਹੈ ਔਰ ਅਕਾਲ ਤਖਤ ਜਥੇਦਾਰ ਨੇ ਵੀ ਕਿਹਾ ਜੀ ਪਾਬੰਦੀ ਹੋਣੀ ਚਾਹੀਦੀ। ਬਾਕੀ ਉਹਨਾਂ ਨੇ ਦਾਦੂਵਾਲ ਦੀ ਗੱਲ ਕੀਤੀ। ਦੇਖੋ ਵੀਰ ਕੁਲਦੀਪ ਸਿੰਘ ਜੀ, ਇਹ ਕੁੱਟ ਖਾਣਾ ਜਾਂ ਜ਼ਲੀਲ ਹੋਣਾ ਹਰ ਇੱਕ ਦੇ ਵੱਸ ਦਾ ਰੋਗ ਤਾਂ ਨਹੀਂ ਹੈ। ਸੋ ਦਾਦੂਵਾਲ ਜਿਸ ਤਰੀਕੇ ਨਾਲ ਉੱਭਰੇ ਸਨ, ਉਹ ਸਮਝਦੇ ਸੀ ਕਿ ਪਿੰਡਾਂ ਵਾਲੇ ਤੋਂ ਬਾਅਦ ਹੁਣ ਮੈਂ ਜਿਹੜਾ ਉਹ ਲੀਡ ਕਰਾਂਗਾ। ਔਰ ਚਲੋ ਕੁਛ ਗੱਲਾਂ ਚੰਗੀਆਂ ਵੀ ਸੀ, ਸੌਦਾ ਸਾਧ ਦੇ ਖਿਲਾਫ ਸਟੈਂਡ ਦੀ ਗੱਲ ਵੀ ਆਈ ਔਰ ਉਹਨਾਂ ਦੇ ਧਾਰਮਿਕ ਦੀਵਾਨ ਵੀ ਜਿਹੜੇ ਨੇ ਉਹ ਭਰਪੂਰ ਹੁੰਦੇ ਸੀ ਜੀ। ਪਰ ਬਾਦਲ ਕਿਆ ਨੇ ਇੱਕੋ ਹੀ ਜਿਹੜਾ ਅਜੇ ਲੈਸਨ ਦਿੱਤਾ ਹੈ, 2-4 ਕੇਸਾਂ 'ਚ ਫਸਾਇਆ, 2-4 ਦਿਨ 2-4 ਹਫ਼ਤੇ ਅੰਦਰ ਰੱਖਿਆ ਤੇ ਦਾਦੂਵਾਲ ਸਾਹਿਬ ਗਏ ਜੀ, ਬਦਲ ਗਏ। ਫਿਰ ਤਾਂ ਦਿੱਲੀੋਂ ਜਾ ਕੇ ਸਰੋਪਾਓ ਵੀ ਲੈ ਆਏ ਮਨਜੀਤ ਸਿੰਘ ਜੀ। ਇਹ ਨਹੀਂ ਵੀ ਹੁਣ ਇਸ ਫਿਲਮ ਤੇ ਨਹੀਂ ਬੋਲੇ, ਮੁੱਦੇ ਤੇ ਕਿਸੇ ਵੀ ਮੁੱਦੇ ਤੇ ਨਹੀਂ ਬੋਲ ਰਹੇ। ਹਾਲਾਂ ਹਰਿਆਣਾ ਕਮੇਟੀ 'ਚ ਵੀ ਸ਼ਾਮਲ ਹੋਏ, ਪਰ ਬਾਦਲ ਕਿਆ ਨੇ ਜਿਹੜਾ ਉਹ ਉਹਨਾਂ ਦਾ ਕੰਮ ਕਰਤਾ ਹੈ। ਨਤੀਜੇ ਦੇ ਤੌਰ ਤੇ ਰਾਦਰ ਦਾਦੂਵਾਲ ਜਦੋਂ ਜਥੇਦਾਰ ਆਨੰਦਗੜ੍ਹ ਨੂੰ ਕੱਢਿਆ ਤੇ ਇਹਨਾਂ ਨੇ ਹਮਾਇਤ ਕੀਤੀ ਜੀ, ਬਹੁਤ ਚੰਗਾ ਕੀਤਾ। ਹਾਲਾਂ ਉਹਨਾਂ ਦੀ ਪਹਿਲਾਂ ਸੀ ਆਪਸੀ ਥੋੜੀ ਬਹੁਤ ਬਿਟਰਨੈਸ, ਪਰ ਇਹ ਸ਼ੋਅ ਕਰਦਾ ਹੈ ਵੀ ਦਾਦੂਵਾਲ ਨੇ ਇਹਨਾਂ ਨੂੰ ਵੀ ਦੱਸ ਦਿੱਤਾ ਹੈ ਕਿ ਵੀ ਮੈਂ ਅਵੇਲੇਬਲ ਹੈ, ਤੁਸੀਂ ਮੈਨੂੰ ਵਰਤ ਸਕਦੇ ਹੋ। ਤੇ ਹੁਣ ਉਹਨਾਂ ਨੇ ਬੋਲਣਾ ਕੀ ਹੈ? ਇਹ ਪੁਲਿਸ ਦੇ ਰਹਿ ਕੇ ਕਸਟਡੀ 'ਚ ਹਰ ਇੱਕ ਦੇ ਵਾਸਤੇ ਰੋਗ ਨਹੀਂ ਹੈ। ਬਾਕੀ ਫਿਲਮ ਦੇ ਹਵਾਲੇ ਨਾਲ ਉਹਨਾਂ ਨੇ ਪੁੱਛਿਆ ਵੀ ਸਾਨੂੰ ਕੀ ਕਰਨਾ ਚਾਹੀਦਾ। ਸਾਡੇ ਕੋਲ ਕੋਈ ਇਸ ਕਿਸਮ ਦਾ ਨਹੀਂ ਹੈ ਵੀ ਅਸੀਂ ਅਜੇ, ਕਿਉਂਕਿ ਡਿਮਾਂਡ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟੂਡੈਂਟਸ ਵੱਲੋਂ ਬੜਾ ਜ਼ੋਰਦਾਰ ਵਿਖਾਵਾ ਪਟਿਆਲਾ 'ਚ ਹੋਇਆ, ਥਾਂ ਥਾਂ ਹੋਏਗਾ। ਪਰ ਕੁੱਲ ਮਿਲਾ ਕੇ ਜਦੋਂ ਜੇ ਮਾਂ ਪੁੱਤੇ ਜ਼ਹਿਰ ਦੇ ਕੇ ਆ ਪੁੱਤ ਵਿਚਾਰਾ, ਜਿੱਥੋਂ ਕੋਈ ਹੋ ਸਕਦਾ ਸੀ, ਜੇ ਹੋਰ ਜਿਸ ਤਰੀਕੇ ਨਾਲ ਅਕਾਲ ਤਖਤ ਜਥੇਦਾਰ ਔਰ ਸ਼੍ਰੋਮਣੀ ਕਮੇਟੀ ਗੁੰਗਲੂਆਂ ਤੋਂ ਮਿੱਟੀ ਲਾ ਰਹੇ, ਬਿਆਨ ਦੇ ਦਿੱਤਾ, ਅੱਗੋਂ ਕੀ ਕਰਨਾ? ਜੇ ਹੁਣ ਜਥੇਦਾਰ ਚਾਹੇ ਬਾਦਲ ਨੂੰ ਸਮਣ ਕਰਕੇ ਵੀ ਪੰਜਾਬ 'ਚ ਇੱਥੇ ਪਾਬੰਦੀ ਲਾਓ ਜੀ, ਕਿਸ ਤਰੀਕੇ ਨਾਲ ਕੌਮ ਦੇ ਹੀਰੇ ਪੰਜਾਬ 'ਚ ਨਹੀਂ ਸੀ ਲੱਗਣ ਦਿੱਤੀ। ਸਾਡਾ ਹੱਕ ਨੂੰ ਕੋਰਟ ਨੇ ਕਲੀਅਰ ਕਰ ਦਿੱਤਾ ਸੀ, ਦੇ ਬਾਵਜੂਦ ਪੰਜਾਬ 'ਚ ਨਹੀਂ ਸੀ ਲੱਗੀ ਜੀ, ਅਮਨ ਭੰਗ ਹੋਏਗਾ। ਕੌਣ ਰੋਕ ਸਕਦਾ ਹੈ ਕਿ ਵੀ ਜੇ ਉਹ ਸਰਕਾਰ ਕਹੇ ਜੀ ਅਸੀਂ ਨਹੀਂ ਲੱਗਣ ਦੇਣੀ ਜੀ ਜੀ, ਔਰ ਅਕਾਲ ਤਖਤ ਕਹਿ ਦੇ ਉਹਨੂੰ ਤਲਬ ਕਰੇ ਹਰ ਦੂਜੇ ਨੂੰ ਜੋ ਕੀਤਾ ਹੁੰਦਾ ਸਿੱਕਿਆਂ ਨੂੰ ਕਿ ਚੱਲ ਤੂੰ ਭਾਈ ਇਹ ਬਲੈਸਫੇਮੀ ਕੀਤੀ ਹੈ, ਤੂੰ ਇਹ ਜਿਹੜਾ ਉਹ ਕੌਮ ਦੀ ਤੋਹੀਨ ਕੀਤੀ ਹੈ ਔਰ ਇਹ ਸਿੱਖਾਂ ਦੇ ਹਿਰਦੇ ਵਲੂੰਦਰੇ ਨੇ। ਗੁਰੂ ਨਾਨਕ ਸਾਹਿਬ ਦਾ ਰੋਲ ਕਹਿ ਕੇ ਭਾਵੇਂ ਆਪ ਵੀ ਲੈ ਹੁਣ ਪੈਸੇ, ਕਹਿ ਵੀ ਬੰਦਾ ਦਿੰਦਾ ਹੈਗਾ ਜੀ ਉਦੋਂ ਸਾਨੂੰ ਹੋਰ ਦਿਖਾਇਆ ਸੀ, ਹੁਣ ਹੋਰ ਕੀਤਾ, ਚੱਲ ਇਹਨੂੰ ਬੰਦ ਕਰ ਇਹਨੂੰ ਜੀ। ਪਰ ਗੱਲ ਤਾਂ ਇਹ ਹੈ ਕਿ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ, ਤੇ ਹੁਣ ਇੱਕ ਲਿਫਾਫਾ ਹੋਰ ਲੈ ਲੈਣਗੇ, ਬਿਆਨ ਬਿਊਨ ਦੇ ਕੇ ਹਟ ਜਾਣਾ। ਸੋ ਮੈਨੂੰ ਨਹੀਂ ਲੱਗਦਾ ਕਿ ਵੀ ਜੇ ਉਹ ਰਿਲੀਜ਼ ਵੀ ਹੁੰਦੀ ਹੈ ਅਦਰ ਦੈਨ ਚਲੋ ਪਟਿਆਲੇ 'ਚ ਹੋਇਆ, ਕੋਈ ਹੋਰ ਹੋ ਜਾਏਗਾ ਇੱਕ ਅੱਧਾ ਪ੍ਰੋਟੈਸਟ, ਕੋਈ ਨੋ ਵੇ ਆਊਟ। ਜਦੋਂ ਇਹ ਸਾਰੇ ਹੀ ਵਿਕੇ ਹੋਏ ਨੇ ਕਿ ਵੀ ਜੇ ਉਹ ਜਿਹੜਾ ਕਾਫਲੇ ਨੂੰ ਦੀ ਰੱਖਿਆ ਕਰਨ ਵਾਲਾ ਹੈ ਉਹੀ ਉਸ ਨੂੰ ਰਾਹ ਜਨਾਂ ਤੋਂ ਲੁਟਾਉਣ ਤੇ ਆ ਜਾਏ, ਉਹੀ ਕਹੇ ਕਿ ਜੀ ਆਹ ਫਲਾਣਾ ਕਮਜ਼ੋਰ ਹਿੱਸਾ ਇੱਥੇ ਅਟੈਕ ਕਰੋ, ਅਸੀਂ ਹਥਿਆਰ ਜਿਹੜੇ ਨੇ ਉਹ ਅੰਦਰ ਰੱਖ ਦਿੰਨੇ ਆ, ਅਸੀਂ ਨਹੀਂ ਚਲਾਵਾਂਗੇ, ਫਿਰ ਕੀ ਹੋਏਗਾ? ਫਿਰ ਤਾਂ ਇਹ ਰਾਹ ਜਨੀ ਕੀ ਬਾਤ ਨਹੀਂ, ਤੇਰੀ ਰਹਿਬਰੀ का ਸਵਾਲ ਹੈ। ਜੀ ਰਸਾ, ਬਿਲਕੁਲ ਬਿਲਕੁਲ, ਜਿਹੜੇ ਰਹਿਬਰ ਨੇ ਉਹੀ ਰਾਹਜਨ ਬਣੇ ਹੋਏ ਨੇ, ਲੁਟੇਰੇ ਬਣੇ ਹੋਏ ਨੇ, ਡਾਕੂ। ਜੀ ਰਸਾ, ਇਸ ਤਰ੍ਹਾਂ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ।